ਆ ਬੰਦਾ ਜਿਹੜਾ ਜ਼ਿਆਦਾ ਹਰੀਕਾ ਪੱਗ ਵਾਲਾ ਬੋਲਦਾ ਇਹਨੇ ਪਟਾ ਬਾਹਰਲੇ ਪਿੰਡ ਦਾ ਇਹਦਾ ਸਾਲੇ ਦਾ ਮੁੰਡਾ ਪੱਕਾ ਆਇਆ ਪੁਰਤਗਾਲ ਇਹ ਵਧਾਈ ਦੇਣ ਆਇਆ ਸੀ ਜੀ ਇਹਨੇ ਵਧਾਈ ਦੇ ਲਾ ਪਟਾਕੇ ਨਾਲ ਲੈ ਗਿਆ ਤੇ ਇਹਨੇ ਪਟਾਕੇ ਵਜਾਏ ਨੇ ਤੇ ਉਹਨੇ ਨਾਲ ਅੱਗ ਲੱਗ ਗਈ। ਦੁੱਖ ਸਾਨੂੰ ਇੰਨਾ ਕੁ ਲੱਗਿਆ ਅਸੀਂ ਇਹਨਾਂ ਲੋਕਾਂ ਨੂੰ ਇਹ ਸੰਬੋਧਨ ਉਸੇ ਟਾਈਮ ਕਰ ਦਿੱਤਾ ਕਿ ਭਾਈ ਜਿਸ ਬੰਦੇ ਦਾ ਜਿੰਨਾ ਵੀ ਨੁਕਸਾਨ ਹੋਇਆ ਉਹਦੀ ਕਣਕ ਦੀ ਭਰਪਾਈ ਕੀਤੀ ਜਾਓ। ਕੌਣ ਕਰੂ? ਮੈਂ। ਤੁਸੀਂ ਕਿਉਂ ਕਰੋਗੇ ਜਦ ਤੁਸੀਂ ਕਹਿੰਦੇ ਵੀ ਤੁਹਾਡੇ ਕਰਕੇ ਹੋਇਆ ਨਹੀਂ ਨੁਕਸਾਨ? ਮੈਂ ਕਹਿੰਦਾ ਤੁਸੀਂ ਗੱਲ ਨਹੀਂ ਸਮਝਦੇ। ਇਹਨਾਂ ਲੋਕਾਂ ਨੇ ਬਖੂਆ ਬਣਾ ਕੇ ਸਾਡੇ ਪਰਿਵਾਰ ਨੂੰ ਮਾਰਨ ਦੀ ਸਾਜ਼ਿਸ਼ ਕਰਕੇ ਸਾਡੇ ਘਰ ਮੋਰੇ ਪੂਰਾ ਹਜੂਮ ਇਕੱਠਾ ਕਰ ਦਿੱਤਾ ਸੀ। ਦੇਖਿਆ ਇਹ ਜਾਣਾ ਚਾਹੀਦਾ ਕਿ ਉਸ ਘਰ ਤੋਂ ਇੱਥੇ ਪਟਾਕੇ ਦੀ ਚੰਗਿਆੜੀ ਆ ਸਕਦੀ ਕਿ ਨਹੀਂ ਆ ਸਕਦੀ। ਉੱਪਰ 11 kV ਸਰਕਲ ਸ਼ਾਟ ਨਾਲ ਸਾਡਾ ਸੋਚਣਾ ਵਾ ਕਿ ਅੱਗ ਲੱਗੀ ਹੋ ਸਕਦੀ। ਠੀਕ ਹੈ। ਨਹੀਂ ਹੈ ਹੀ ਪਟਾਕਾ ਸੀ। ਅਸੀਂ ਸਾਡਾ ਪਟਾਕਾ ਜਿਹੜਾ ਉੱਥੇ ਕੀ ਚੱਲ ਜਾਂਦਾ ਉਹ ਕਹਿਣ ਦਾ ਭਾਵ ਜਿਹੜਾ ਪਟਾਕਾ ਹਵਾ 'ਚ ਜਾ ਕੇ ਚੱਲਦਾ ਉਹ ਪਟਾਕਾ ਸੀ। ਅੱਛਾ ਉਹ ਪਟਾਕਾ ਸੀ ਲੇਕਿਨ ਕਿਤੇ ਵੀ ਡਿੱਗ ਸਕਦਾ, ਕਿਤੇ ਵੀ ਡਿੱਗ ਸਕਦਾ ਲੇਕਿਨ ਉੱਥੋਂ ਇੱਥੇ ਤੱਕ ਨਹੀਂ ਆ ਸਕਦਾ। ਸਾਡਾ ਇਹ ਆਪਣਾ ਸੋਚਣਾ। ਜਿਹੜਾ ਮੈਂਬਰ ਪੰਚਾਇਤ ਸੁੱਖਾ ਵਾ ਉਹਨੇ ਮੇਰੀ ਪੱਗ ਉਤਾਰੀ ਆ। ਮੈਂ SCPC ਦੇ ਜਥੇਦਾਰ ਨੂੰ ਕਹਿਣਾ ਵਾ ਕਿ ਅਸੀਂ ਇਸ ਚੀਜ਼ ਦਾ ਇਨਸਾਫ ਪੰਜਾਬ ਲੈਵਲ ਤੇ ਲੈਣਾ ਕਿ ਪੰਚਾਇਤ ਮੈਂਬਰ ਨੇ ਇੱਕ ਕਿਸਾਨ ਯੂਨੀਅਨ ਦੇ ਚੇਅਰਮੈਨ ਦੀ ਪੱਗ ਉਤਾਰੀ ਗਈ, ਪੁਲਿਸ ਨਾਲ ਥਾਣੇ ਚਲਾ ਗਿਆ। ਉਹ ਮੁੰਡੇ ਨੂੰ ਪਤਾ ਜਿਹੜਾ ਤੁਹਾਡਾ ਪੱਕਾ ਹੋਇਆ ਬਾਹਰ ਉਸ ਨੂੰ ਇਹ ਗੱਲ ਪਤਾ ਲੱਗੀ ਭਾਣਾ ਵਾਪਰ ਗਿਆ? ਕੁਛ ਨਹੀਂ ਪਤਾ ਜੀ। ਇਸ ਬੰਦੇ ਨੂੰ ਪੁਲਿਸ ਫੜ ਕੇ ਲੈ ਗਈ ਸੀ, ਆਪ ਨਹੀਂ ਸੀ ਗਿਆ ਨਾਲ, ਇਹਨੂੰ ਫੜ ਕੇ ਲੈ ਗਈ ਸੀ ਥਾਣੇ, ਆਪਾਂ ਛੁਡਾ ਕੇ ਲਿਆਏ ਆ। ਅੱਛਾ। ਇਸ ਬੰਦੇ ਨੂੰ ਝੂਠਾ ਸਿਰੇ ਦਾ ਝੂਠਾ ਬੰਦਾ, ਇਹਨੂੰ ਆਪਾਂ ਛੁਡਾ ਕੇ ਆਪ ਲਿਆਏ ਆ। ਸਰਪੰਚ ਗਿਆ ਸੀ ਛੁਡਾ ਕੇ ਲਿਆਇਆ। ਇੱਕ ਮਿੰਟ 1.5 ਘੰਟਾ ਮੈਂ ਕੱਲਾ ਆਪਣੇ ਘਰ ਦੇ ਅੱਗੇ ਢਾਲ ਬਣ ਕੇ ਖੜਾ ਕਰਨਾ। ਇੱਕ ਕਹਿੰਦਾ ਆ ਜਾਦਾਂ ਦਾ ਕਹਿੰਦਾ ਬਾਂਦਰ ਜਿਹਾ ਅੱਗ ਲਾ ਦੋ ਆਪੇ ਬਾਹਰ ਆਣਗੇ, ਘਰਾਂ ਨੂੰ ਅੱਗ ਲਾ ਦੋ ਆਪੇ ਬਾਹਰ। ਆ ਦਾਤਰੀਆਂ ਸਾਡੇ ਭੈਣ ਦੇ ਵੱਜੀ ਅੰਦਰ ਆ ਕੇ ਇਹਦੇ ਭਾਜੀ ਦੇ ਵੱਡੀਆਂ। ਉਹ ਕਹਿੰਦਾ ਮੈਂ ਬੱਚੇ ਕਿੱਥੇ ਲਿਆਓ, ਮੈਂ ਬੱਚੇ ਮਾਰਨੇ ਨੇ। ਅੱਛਾ। ਉਹਨੇ ਇਹੋ ਜਿੱਦ ਬੜੀ ਸੀ। ਉਹ ਮੁੰਡਾ ਮੈਂਬਰ ਪੰਚਾਇਤ ਇਹ ਲੱਖੂ ਜੰਡ ਦਾ ਮੁੰਡਾ। ਇੱਕ ਮਿੰਟ ਆਪਾਂ ਕਰ ਲਈਏ ਯਾਰ ਤੈਨੂੰ ਦੇਣ ਜਦੋਂ ਅਸੀਂ ਭਰਵਾਈ ਕਰਨ ਦੇ ਤੂੰ ਸਾਲਾ ਬੱਚਿਆਂ ਦਾ ਮਾਰਨ ਦੇ। ਇੱਕ ਮਿੰਟ ਆਪਾਂ ਕਰ ਲੈਂਦੇ ਤੁਹਾਡੇ ਨਾਲ ਵੀ ਸਾਰਿਆਂ ਨਾਲ ਗੱਲਬਾਤ ਕਰਾਂਗੇ। ਅੱਗੇ ਸੜਦੀ ਅੱਗੇ ਕਿੰਨੇ ਕਹੀ ਭਰਵਾਈ ਅੱਗੇ ਬੜੀ ਬੜੀ ਸੜੀ ਹੈ ਬਾਈ ਕਦੀ ਭਰਵਾਈ ਕੀਤੀ ਕਿਸ ਨੇ? ਕਿਸੇ ਵੀ ਪ੍ਰੈਸ ਵਾਲੇ ਨੇ। ਅਸੀਂ ਹੁਣ ਆਏ ਆ ਜਾਣਾ ਚੱਲ ਕੋਈ ਨਹੀਂ ਉਹਨੇ ਤੇ ਜਾਣਾ ਭਾਜੀ। ਹੁਣ ਜਾਣੇ ਆ ਹੁਣ ਪੱਖ ਜਾਣੇ ਆ। ਤੁਸੀਂ ਹੁਣ ਸ਼ੋਅ ਕਰਨਾ ਕਿ ਅੱਜ ਇੱਕ ਮਿੰਟ ਅਸੀਂ ਆਪਣੀ ਸਟੇਟਮੈਂਟ ਦੇ ਰਹੇ ਹਾਂ। ਇੱਥੇ ਹੀ ਖੜ ਜਾਓ, ਤੁਹਾਡਾ ਵੀ ਪੱਖ ਲੈਣੇ ਆ ਸਾਈਡ ਤੇ। ਇੱਕ ਮਿੰਟ ਖੜਿਓ, ਇੱਕ ਮਿੰਟ ਖੜਿਓ। ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਅਸੀਂ ਪਿੰਡ ਲੰਮੇ ਦੇ ਵਿੱਚ ਖੜੇ ਆ ਜਿੱਥੋਂ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਅੱਗ ਲੱਗ ਜਾਣ ਦੀ ਇੱਕ ਖਬਰ ਵਾਇਰਲ ਹੁੰਦੀ ਹੈ ਕਿ ਕਿਸੇ ਦੇ ਪਰਿਵਾਰਕ ਜੀ ਪੱਕੇ ਹੁੰਦੇ ਨੇ ਵਿਦੇਸ਼ ਦੇ ਵਿੱਚ, ਉਹਨਾਂ ਦੇ ਵੱਲੋਂ ਪਟਾਕੇ ਜਾਂ ਚਲਾਏ ਜਾਂਦੇ ਨੇ ਤੇ ਉਹਦੇ ਨਾਲ ਅੱਗ ਲੱਗ ਗਈ। ਅਸੀਂ ਉਸੇ ਪਿੰਡ ਦੇ ਵਿੱਚ ਖੜੇ ਆ। ਇਹ ਉਹ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ, ਉਹ ਵੀ ਲੋਕ ਖੜੇ ਨੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਨੇ ਕਿ ਉਹਨਾਂ ਦੇ ਵੱਲੋਂ ਪਟਾਕੇ ਚਲਾਏ ਗਏ ਸੀ ਜਿਹਦੇ ਨਾਲ ਅੱਗ ਲੱਗੀ ਹੈ। ਉਹ ਸਾਰੇ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਥੋੜਾ ਜਿਹਾ ਆਪਾਂ ਇਹ ਜਾਣ ਲਈਏ ਵੀ ਕਿਹਨਾਂ ਦੀ ਕਿੰਨੀ ਫਸਲ ਸੜੀ ਹੈ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ੍ਰੀ ਅਕਾਲ ਜੀ। ਬਾਪੂ ਜੀ ਆਪਣਾ ਨਾਮ ਦੱਸਿਓ ਤੇ ਤੁਹਾਡੀ ਕਿੰਨੀ ਫਸਲ ਸੜੀ ਹੈ ਦੱਸਿਓ। ਮੇਰਾ ਨਾਮ ਗੁਰਬਚਨ ਸਿੰਘ ਹੈ ਜੀ। ਠੀਕ ਹੈ ਜੀ। ਹਾਂਜੀ। ਕਿੰਨੀ ਫਸਲ ਤੁਹਾਡੀ ਜੀ ਮੇਰੀ ਫਸਲ ਜੀ ਸੜੀ ਹੈ ਜੀ 13 ਕਿੱਲੇ ਸੜੀ ਹੈਗੀ ਹੈ, ਜਿੰਦੇ ਵਿੱਚ ਕੋਈ ਨਾੜ ਸੀਗਾ ਤੇ ਕਣਕ ਸੀਗੀ, ਕਿਉਂਕਿ ਮੇਰੀ ਕੰਪੇਨ ਲੱਗੀ ਸੀਗੀ ਤੇ ਕੰਪੇਨ ਵੜਦੇ ਤੇ ਅੱਗ ਲੱਗ ਗਈ। ਕਣਕ ਕਿੰਨੀ ਸੜੀ? ਖੜੀ ਕਣਕ ਸੀ 6 ਕਿੱਲੇ ਜੀ। 6 ਕਿੱਲੇ ਸੜੀ। ਹਾਂਜੀ ਹਾਂਜੀ। ਅੱਗ ਲੱਗੀ ਕਿੱਦਾਂ ਸੀ? ਅੱਗ ਲੱਗੀ ਪਟਾਕੇ ਜੀ, ਪਟਾਕੇ ਨਾਲ ਅੱਗ ਲੱਗੀ। ਆ ਬੰਦਾ ਜਿਹੜਾ ਜ਼ਿਆਦਾ ਹਰੀਕਾ ਪੱਗ ਵਾਲਾ ਬੋਲਦਾ ਇਹਨੇ ਬਾਹਰਲੇ ਪਿੰਡ ਦਾ ਇਹਦਾ ਸਾਲੇ ਦਾ ਮੁੰਡਾ ਪੱਕਾ ਆਇਆ ਪੁਰਤਗਾਲ ਇਹ ਵਧਾਈ ਦੇਣ ਆਇਆ ਸੀ ਜੀ। ਇਹਨੇ ਵਧਾਈ ਦੇ ਲਾ ਪਟਾਕੇ ਨਾਲ ਲੈ ਗਿਆ ਤੇ ਇਹਨੇ ਪਟਾਕੇ ਵਜਾਏ ਨੇ ਤੇ ਉਹਨੇ ਨਾਲ ਅੱਗ ਲੱਗ ਗਈ। ਠੀਕ ਹੈ ਬਾਈ ਜੀ। ਤੁਹਾਡਾ ਟਰੈਕਟਰ ਸੜਿਆ ਇਹ ਜਾਣ ਆਪਾਂ ਉਹ ਰੌਲੇ 'ਚ ਨਹੀਂ ਪੈਂਦੇ, ਥੋੜਾ ਜਿਹਾ ਇੱਧਰ ਨੂੰ ਆਪਾਂ ਜਿਹੜੀ ਕੰਮ ਦੀ ਗੱਲ ਹੈ ਸਿਰਫ ਉਹ ਅਸੀਂ ਜਾਣਨਾ ਚਾਹੁੰਦੇ ਆ। ਉਹਨਾਂ ਦਾ ਪੱਖ ਵੀ ਲਵਾਂਗੇ, ਨਿਰਪੱਖ ਹੋ ਕੇ ਆਪਾਂ ਖਬਰ ਲਾਵਾਂਗੇ। ਪਰ ਜੋ ਮੈਨੂੰ ਜਾਣਨਾ ਤੁਹਾਡਾ ਵੀ ਟਰੈਕਟਰ ਸੜਿਆ, ਅੱਗ ਲੱਗੀ ਹੈ, ਜੇ ਆਪਾਂ ਸਾਰਾ ਗੱਲਾਂ ਇੱਕ ਪਾਸੇ ਰੱਖ ਕੇ ਗੱਲ ਕਰਨੀ ਹੋਵੇ ਵੀ ਸ਼ਾਰਟ ਸਰਕਟ ਹੋਇਆ ਜਾਂ ਪਟਾਕੇ ਨਾਲ ਅੱਗ ਲੱਗੀ ਤਾਂ ਤੁਹਾਨੂੰ ਕਿੱਦਾਂ ਪਤਾ ਲੱਗਾ? ਮੈਂ ਘਰ ਸੀ ਆਪਣੇ, ਜਦੋਂ ਅਸੀਂ ਟਰੈਕਟਰ ਲੈ ਕੇ ਆਏ ਆ ਅੱਗ ਉੱਥੇ ਅੱਗੇ ਪਹੁੰਚ ਗਈ ਜੀ। ਠੀਕ ਹੈ। ਤੁਹਾਨੂੰ ਜਦੋਂ ਤੁਸੀਂ ਹਾਂਜੀ ਅੱਗ ਪਹੁੰਚ ਗਈ ਸੀ। ਅਸੀਂ ਫਿਰ ਮੇਰੀ ਨਾਲ ਹੀ ਜਿੱਥੇ ਟਰੈਕਟਰ ਸੜਿਆ ਸੱਜੇ ਪਾਸੇ ਮੇਰੀ ਕਣਕ ਸੀ। ਅਸੀਂ ਆਪਣੀ ਕਣਕ ਨੂੰ ਮਤਲਬ ਬਚਾਉਣ ਵਾਸਤੇ ਉੱਥੋਂ ਨਾੜ ਵਾਹਣ ਲੱਗ ਪਏ, ਨਾੜ ਹੀ ਉਰਲੇ ਪਾਸੇ ਉਦੋਂ ਤੱਕ ਅੱਗ ਉੱਥੇ ਪਹੁੰਚ ਗਈ ਸੀ। ਅੱਗ ਜਿਵੇਂ ਇੱਥੋਂ ਚੱਲੀ ਹੁਣ ਇੱਥੋਂ ਪਤਾ ਨਹੀਂ ਉਦੋਂ ਮਤਲਬ ਪਟਾਕੇ ਚੱਲੇ ਸੀ, ਪਤਾ ਨਹੀਂ ਉਹਦੇ ਸ਼ਾਰਟ ਹੋਇਆ ਜਾਂ ਮਤਲਬ ਪਟਾਕੇ ਨਾਲ ਟਿਕਿਆ। ਅੱਛਾ। ਹਾਂਜੀ ਮੈਂ ਮਤਲਬ ਇੱਥੋਂ ਪਟਾਕਿਆਂ ਦੀ ਆਵਾਜ਼ ਆਈ ਜਿਵੇਂ ਆਈ ਉਦੋਂ ਹੀ ਅੱਗ ਸ਼ੁਰੂ ਹੋ ਗਈ ਆ ਤੇ ਨਾਲ ਹੀ ਜਿਵੇਂ ਬਾਹਰ ਆਏ ਤੇ ਅੱਗ ਚੱਲ ਪਈ। ਉਦੋਂ ਅੱਗ ਮਤਲਬ ਆ ਜਿਹੜਾ ਦਰਖਤ ਅੱਗੇ ਲੰਘ ਗਈ, ਅਸੀਂ ਸਿੱਧੇ ਉਧਰੋਂ ਟਰੈਕਟਰ ਲੈ ਕੇ ਆਉਣ ਹੀ ਚੱਲ ਗਏ ਜੀ। ਠੀਕ ਹੈ। ਅੱਛਾ ਤੁਹਾਡੇ ਪਿੰਡ ਦੀ ਟੋਟਲ ਕਿੰਨੇ ਏਕੜ ਫਸਲ ਨੁਕਸਾਨੀ ਗਈ ਹੈ? ਮਤਲਬ ਜਿਵੇਂ ਕਹਿੰਦੇ 40 ਕਿੱਲੇ ਨਾੜ ਹੋਣਾ ਜੀ।
40 ਕਿੱਲੇ ਨਾੜ ਤੇ ਖੜੀ ਕਣਕ ਖੜੀ ਕਣਕ 15-16 ਕਿੱਲੇ ਹੋਣੀ ਮਤਲਬ ਸਾਰੇ ਘਰਾਂ ਦੀ ਮਿਲਾ ਕੇ। ਤੇ ਹੁਣ ਇੱਥੇ ਪ੍ਰਸ਼ਾਸਨ ਨੇ ਕੋਈ ਐਕਸ਼ਨ ਲਿਆ, ਕੋਈ ਗੱਲਬਾਤ? ਪ੍ਰਸ਼ਾਸਨ ਪੁਲਿਸ ਆਈ ਸੀ ਉਦੋਂ ਜੀ, ਫਾਇਰ ਬ੍ਰਿਗੇਡ ਆਏ ਸੀ ਤੇ ਹੁਣ ਵੇਖੋ ਕੀ ਅੱਗੋਂ ਕਾਰਵਾਈ ਬਣਦੀ ਹੈ ਜੀ। ਮਾਮਲਾ ਕੋਈ ਪੁਲਿਸ ਨੇ ਕੀ ਕਿਹਾ ਹੈ ਜਾਂ ਫਿਰ ਪਿੰਡ ਦੇ ਪੱਧਰ ਤੇ ਤੁਸੀਂ ਪੰਚਾਇਤ ਨਾਲ ਕਰੋਗੇ ਕੋਈ? ਜੀ ਪੰਚਾਇਤ ਜਾਣ ਦੀ ਸਾਰੇ ਪਾਸੇ ਅਜੇ ਤੱਕ ਤੇ। ਅੱਛਾ, ਪੰਚਾਇਤ ਕਰ ਰਹੀ ਹੈ ਆਪਣੇ ਪੱਧਰ ਹਾਂਜੀ ਤੇ ਸਾਰਾ ਆਪਣੇ ਕੰਮ। ਪੱਧਰ ਤੇ। ਠੀਕ ਹੈ। ਤੁਹਾਡਾ ਟਰੈਕਟਰ ਜਿਹੜਾ ਸੀ ਉਹਦੀ ਕਿੰਨੀ ਕੁ ਕੀਮਤ ਹੋਊਗੀ ਜੇ ਆਪਾਂ ਅੱਜ ਦੇ ਹਿਸਾਬ ਨਾਲ ਦੇਖੀਏ, ਚੱਲਿਆ ਅੱਜ ਵੀ ਦੇ ਹਿਸਾਬ ਤੋਂ ਚੱਲੀਏ ਕੋਈ 4.5-5 ਲੱਖ ਦੇ ਕਰੀਬ ਹੈਗਾ ਜੀ। ਜਿਵੇਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਅੱਛਾ ਜੀ, ਮਸ਼ੀਨਰੀਆਂ ਸਾਰੀਆਂ ਮਹਿੰਗੀਆਂ, ਹੁਣ ਦੁਬਾਰਾ ਫੇਰ ਜੇ ਲਵਾਂਗੇ ਤੇ 10 ਲੱਖ ਦਾ ਹੁਣ ਫੇਰ ਨਵਾਂ ਲੈਣਾ ਪੈਣਾ ਜੀ। ਬਿਲਕੁਲ ਨਵਾਂ ਤਾਂ ਲੈਣਾ ਹਨਾ ਪਹਿਲਾਂ ਗਿਆ ਅੱਗੂ ਦੁਬਾਰਾ ਫੇਰ ਲੈਣਾ ਕੀ ਪੈਣਾ। ਟਰੈਕਟਰ ਸੀ ਤੁਹਾਡੇ ਕੋਲ? ਹਾਂਜੀ ਇੱਕੋ ਹੀ ਕਿੰਨੀ ਟਰੈਕਟਰ। ਫਸਲ ਕਿੰਨੀ ਆ ਤੁਹਾਡੀ? ਹਾਂਜੀ ਕਿੰਨੀ ਫਸਲ ਕਿੰਨੀ ਆ ਤੁਹਾਡੀ? ਫਸਲ ਮੇਰੀ ਕੁੱਲ 7 ਕਿੱਲੇ ਆ ਜੀ। 7 ਕਿੱਲੇ ਫਸਲ। ਹਾਂਜੀ ਹਾਂਜੀ। ਠੀਕ ਹੈ ਠੀਕ ਹੈ ਠੀਕ ਹੈ। ਇਹ ਜਿਹੜੇ ਭਾਈ ਸਾਹਿਬ ਨੇ ਇਹ ਨੇ ਜਿਨ੍ਹਾਂ ਨੇ ਪਟਾਕੇ ਚਲਾਏ ਸੀ? ਨਹੀਂ ਪਟਾਕੇ ਮਲਾ ਜਿਹੜੇ ਭਾਜੀ ਨੇ ਇਹਨਾਂ ਦੇ ਮਤਲਬ ਬ੍ਰਦਰ ਇਨਲਾ ਪੱਕੇ ਹੋਏ ਸੀ। ਅੱਛਾ ਹਾਂਜੀ ਇਹਨਾਂ ਦੇ ਬ੍ਰਦਰ ਇਨਲਾ ਪੱਕੇ ਹੋਏ ਸੀ। ਠੀਕ ਹੈ ਜੀ। ਉਹਨਾਂ ਨੇ ਮਤਲਬ ਆਪਣੀ ਖੁਸ਼ੀ ਮਨਾਈ ਹੈ, ਖੁਸ਼ੀ ਮਨ ਕੇ ਮਤਲਬ ਗਲਤ ਹੋ ਗਈ ਠੀਕ ਹਨਾ ਹੈ ਜੀ। ਜੀ, ਧੰਨਵਾਦ ਉਹ ਗਲਤ ਹੋ ਗਈ ਖੁਸ਼ੀ। ਧੰਨਵਾਦ ਧੰਨਵਾਦ ਧੰਨਵਾਦ। ਠੀਕ ਹੈ ਜੀ, ਇਹਨਾਂ ਨਾਲ ਗੱਲ ਕਰਦੇ ਜਿਵੇਂ ਪਟਾਕੇ ਚ ਗਲਤ ਮਤਲਬ ਉਹ ਗਲਤ ਹੋ ਗਿਆ। ਆ ਜਾਓ, ਤੁਸੀਂ ਕਹਿੰਦੇ ਸੀ ਜੀ ਆਪਣੀ ਗੱਲ ਰੱਖਣਾ ਚਾਹੁੰਦੇ ਹੋ, ਤੁਸੀਂ ਰੱਖੋ। ਤੁਹਾਡੇ ਕੌਣ ਪੱਕੇ ਹੋਏ ਸੀ? ਹਾਂਜੀ ਹਾਂਜੀ, ਮੈਂ ਤੁਹਾਨੂੰ ਆਪਣੀ ਪੂਰੀ ਸਟੇਟਮੈਂਟ ਦਊਂਗਾ। ਬਿਲਕੁਲ ਬਿਲਕੁਲ, ਲਾਓ ਜੀ ਬਿੱਲਾ ਲਾਓ। ਕਿਸ ਜਥੇਬੰਦੀ ਦੇ ਨਾਲ ਤੁਸੀਂ ਜੁੜੇ ਹੋਏ ਹੋ? ਕੀ ਕਿਉਂ ਬਹਿਸ ਕਰ ਰਹੇ ਨੇ? ਮੇਰੀ ਵਾਈਫ ਅੱਛਾ ਜੀ, ਦੇਖੋ ਜੀ, ਮੈਂ ਤੁਹਾਨੂੰ ਤੁਸੀਂ ਭਾਰਤੀ ਨਹੀਂ ਕਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਠੀਕ ਹੈ ਜੀ। ਮੈਂ ਪਿੰਡ ਦੀ ਇਕਾਈ ਤੋਂ ਪਿਛਲੇ 8 ਸਾਲ ਤੋਂ ਸਰਬਸੰਮਤੀ ਨਾਲ ਕਿਸਾਨ ਯੂਨੀਅਨ ਦਾ ਪ੍ਰਧਾਨ ਹਾਂ। ਠੀਕ ਹੈ ਜੀ। ਜਿਹੜੀ ਮੇਰੀ ਗੱਲ ਕਰਨ ਵਾਲੀ ਹੈ ਉਹ ਇਹ ਹੈ, ਤੁਹਾਡੇ ਰਿਸ਼ਤੇਦਾਰ ਬਾਹਰ ਪੱਕੇ ਹੋਏ? ਮੇਰਾ ਵੱਡਾ ਸਾਲਾ ਪੁਰਤਗਾਲ ਪੱਕਾ ਹੋਇਆ ਸੀਗਾ। ਠੀਕ ਹੈ ਠੀਕ ਹੈ ਠੀਕ ਹੈ ਜੀ। ਅਸੀਂ ਘਰ ਵਧਾਈ ਦੇਣ ਆਏ ਸੀ। ਠੀਕ ਹੈ ਠੀਕ ਹੈ ਜੀ। ਮੈਂ ਆਪਣੇ ਘਰ ਸੁੱਤਾ ਪਿਆ ਸੀ ਜਿਸ ਟਾਈਮ ਇੱਥੇ ਜੀ, ਠੀਕ ਹੈ। ਜਿਸ ਟਾਈਮ ਮੈਨੂੰ ਪਤਾ ਲੱਗਾ ਬਾਹਰੋਂ ਇੱਕ ਲੇਡੀ ਜੀ ਨੇ ਜਾ ਕੇ ਦੱਸਿਆ ਕਿ ਇੱਥੇ ਅੱਗ ਲੱਗ ਗਈ ਆ। ਅੱਛਾ ਠੀਕ ਹੈ ਜੀ। ਅੱਛਾ ਪਹਿਲਾਂ ਲਾਈਟ ਗਈ ਸੀ, ਫਿਰ ਆ 24 ਘੰਟੇ ਦੀ ਲਾਈਟ ਆਈ ਹੈ। ਜਦੋਂ ਮੈਂ ਆ ਕੇ ਦੇਖਿਆ ਅੱਗ ਇੱਥੇ ਸੀ ਜੀ, ਠੀਕ ਹੈ। ਇਸ ਜਗ੍ਹਾ ਤੇ, ਇਸ ਜਗ੍ਹਾ ਤੇ ਅੱਗ ਸੀ। ਇੱਥੇ ਲੱਗੀ ਹੋਈ ਸੀ ਅੱਗ? ਇਸ ਜਗ੍ਹਾ ਤੇ ਅੱਗ ਸੀ। ਹਾਂ ਇਹਦੀ ਲੋਕੇਸ਼ਨ ਨੋਟ ਕੀਤੀ ਜਾਵੇ। ਇਸ ਜਗ੍ਹਾ ਤੇ ਅੱਗ ਸੀ। ਦੇਖਿਆ ਇਹ ਜਾਣਾ ਚਾਹੀਦਾ ਕਿ ਉਸ ਘਰ ਤੋਂ ਇੱਥੇ ਪਟਾਕੇ ਦੀ ਚੰਗਿਆੜੀ ਆ ਸਕਦੀ ਕਿ ਨਹੀਂ ਆ ਸਕਦੀ। ਉੱਪਰ 11 kV ਸਰਕਲ ਸ਼ਾਟ ਨਾਲ ਸਾਡਾ ਸੋਚਣਾ ਵਾ ਕਿ ਅੱਗ ਲੱਗੀ ਹੋ ਸਕਦੀ ਹੈ। ਠੀਕ ਹੈ। ਜੋ ਸਾਡਾ ਜੇ ਆਤਿਸ਼ਬਾਜ਼ੀ ਚੱਲੀ ਹੋਵੇ ਉਹ ਤਾਂ ਬਹੁਤ ਆਤਿਸ਼ਬਾਜ਼ੀ ਨਹੀਂ ਚੱਲੀ, ਸਿਰਫ ਇੱਕ ਪਟਾਕਾ ਸੀ। ਅੱਛਾ, ਜਿਹੜਾ ਪਟਾਕਾ ਹੁੰਦਾ ਨਾ, ਪਟਾਕਾ ਸੀ ਤੁਹਾਡਾ ਇਹ ਕਹਿਣਾ? ਨਹੀਂ ਹੈ ਹੀ ਪਟਾਕਾ ਸੀ। ਅਸੀਂ ਸਾਦਾ ਪਟਾਕਾ ਜਿਹੜਾ ਉੱਥੇ ਕੀ ਚੱਲ ਜਾਂਦਾ ਉਹ ਕਹਿਣ ਦਾ ਭਾਵ? ਜਿਹੜਾ ਪਟਾਕਾ ਹਵਾ 'ਚ ਜਾ ਕੇ ਚੱਲਦਾ ਉਹ ਪਟਾਕਾ ਸੀ। ਅੱਛਾ ਉਹ ਸੀ, ਉਹ ਪਟਾਕਾ ਸੀ। ਲੇਕਿਨ ਕਿਤੇ ਵੀ ਡਿੱਗ ਸਕਦਾ, ਕਿਤੇ ਵੀ ਡਿੱਗ ਸਕਦਾ, ਲੇਕਿਨ ਉੱਥੋਂ ਇੱਥੇ ਤੱਕ ਨਹੀਂ ਆ ਸਕਦਾ। ਸਾਡਾ ਇਹ ਆਪਣਾ ਸੋਚਣਾ, ਇਹ ਸਾਡਾ ਕਹਿਣਾ। ਤੁਸੀਂ ਕਿਸਾਨ ਹੋ? ਮੈਂ ਕਿਸਾਨ ਹਾਂ ਜੀ। ਜੇ ਆਪਣੀ ਆਪਾਂ ਸਹਿ ਸੁਭਾਅ ਗੱਲ ਕਰਦੇ ਹਾਂ, ਤੁਹਾਡੀ ਕਿਸਾਨ ਇਸ ਤਰੀਕੇ ਦੇ ਨਾਲ ਤੁਹਾਡੀ ਆਪਣੀ ਫਸਲ ਸੜੇ ਤਾਂ ਕਿੰਨਾ ਕੁ ਦੁੱਖ ਲੱਗਦਾ? ਆਪਾਂ ਤੁਸੀਂ ਉਹਨਾਂ ਦੀ ਯਾਤਨਾ ਸਮਝ ਪਾ ਰਹੇ ਹੋ? ਦੁੱਖ ਸਾਨੂੰ ਇੰਨਾ ਕੁ ਲੱਗਿਆ, ਅਸੀਂ ਇਹਨਾਂ ਲੋਕਾਂ ਨੂੰ ਇਹ ਸੰਬੋਧਨ ਉਸੇ ਟਾਈਮ ਕਰ ਦਿੱਤਾ ਕਿ ਭਾਈ ਜਿਸ ਬੰਦੇ ਦਾ ਜਿੰਨਾ ਵੀ ਨੁਕਸਾਨ ਹੋਇਆ ਉਹਦੀ ਕਣਕ ਦੀ ਭਰਪਾਈ ਕੀਤੀ ਜਾਓ। ਕੌਣ ਕਰੂ? ਮੈਂ। ਤੁਸੀਂ ਕਿਉਂ ਕਰੋਗੇ ਜਦ ਤੁਸੀਂ ਕਹਿੰਦੇ ਵੀ ਤੁਹਾਡੇ ਕਰਕੇ ਹੋਇਆ ਨਹੀਂ ਨੁਕਸਾਨ? ਮੈਂ ਕਹਿੰਦਾ ਤੁਸੀਂ ਗੱਲ ਨਹੀਂ ਸਮਝਦੇ। ਇਹਨਾਂ ਲੋਕਾਂ ਨੇ ਬਖੂਆ ਬਣਾ ਕੇ ਸਾਡੇ ਪਰਿਵਾਰ ਨੂੰ ਮਾਰਨ ਦੀ ਸਾਜ਼ਿਸ਼ ਕਰਕੇ ਸਾਡੇ ਘਰ ਮੋਰੇ ਪੂਰਾ ਹਜੂਮ ਇਕੱਠਾ ਕਰ ਦਿੱਤਾ ਸੀ। ਅੱਛਾ, ਇੱਕ ਬੰਦਾ ਕਿੰਨੇ ਵਜੇ ਦੀ ਗੱਲ ਹੈ, ਕਿੱਦਣ ਦੀ ਗੱਲ ਹੈ? ਇਹ ਉਸੇ ਤਰੀਕ ਦੀ ਗੱਲ ਹੈ ਜਿਸ ਤਰੀਕ ਤੁਸੀਂ ਇਹ ਪੁਲਿਸ ਨੂੰ ਦੱਸੀ ਗੱਲ? ਹਾਂਜੀ, ਪੁਲਿਸ ਇੱਥੇ ਮੌਕੇ ਤੇ ਮੌਜੂਦ ਸੀ। SHO ਬੇਗਵਾਲ, ਮੁਨਸ਼ੀ ਬੇਗਵਾਲ, ਬੜਾ ਹੀ ਕਾਬਲ ਮੁਨਸ਼ੀ ਔਰ ਦਲੇਰ SHO, ਜਿਨ੍ਹਾਂ ਨੇ ਸਾਨੂੰ ਇਹਨਾਂ ਲੋਕਾਂ ਦੇ ਚੁੰਗਲ ਚੋਂ ਅੰਦਰੋਂ ਬਚਾਇਆ। ਅੱਛਾ। ਮੈਂਬਰ ਪੰਚਾਇਤ ਸੁੱਖਾ, ਜਿਹਦਾ ਪਿਓ ਸਾਰੀ ਉਮਰ ਏਜੰਟੀ ਕਰਦਾ ਰਿਹਾ, ਲੋਕਾਂ ਨਾਲ ਫਰਾਡ ਕਰਦਾ ਰਿਹਾ, ਉਹਨੇ ਸਾਡੇ ਅੰਦਰ ਆ ਕੇ ਸਾਡੇ ਤੇ ਕਾਤਲਾਨਾ ਹਮਲਾ ਕੀਤਾ ਜੀ। ਅੱਛਾ, ਇਹ ਮੇਰੇ ਕਹਿਣ ਦੇ ਬਾਵਜੂਦ ਅੱਗ ਲੱਗਣ ਤੋਂ ਬਾਅਦ ਦੀ ਗੱਲ? ਅੱਗ ਲੱਗਣ ਤੋਂ ਬਾਅਦ। ਔਰ ਮੈਂ ਇਹ ਅੱਗ, ਆਹ ਕਣਕ ਦਾ ਖੱਤਾ, ਉਹ ਕਣਕ ਦਾ ਖੱਤਾ, ਇਹਨਾਂ ਲੋਕਾਂ ਨੂੰ ਪੁੱਛੋ, ਮੈਂ ਆਪ ਨਾਲ ਹੋ ਕੇ ਬੁਝਾਇਆ ਜੀ। ਅੱਛਾ। ਵਿੱਚ ਜਦੋਂ SHO ਮੌਜੂਦ ਸੀ, ਮੈਂ ਉਦੋਂ ਉਸ ਵਿਊ ਤੇ ਉਹ ਜਿਹੜੀ ਮੋਟਰ ਜੰਮਣ ਵਾਲੀ ਆ ਉੱਥੋਂ ਤੱਕ ਅੱਗ ਆਪ ਬੁਝਾਈ, ਜਨਰੇਟਰ ਚਲਾ ਕੇ ਪਾਣੀ ਦਾ ਅਰੇਂਜਮੈਂਟ ਕੀਤਾ। ਕਿਉਂ ਲਾਈਟ ਜਦੋਂ ਅੱਗ ਲੱਗ ਗਈ ਉਸ ਤੋਂ ਬਾਅਦ ਇਹਨਾਂ ਲਾਈਟ ਕੱਟ ਲਈ, ਬਿਜਲੀ ਬੋਰਡ ਨੇ। ਠੀਕ ਹੈ ਠੀਕ ਹੈ। ਤੇ ਸਾਡੇ ਪਰਿਵਾਰ ਦੀ ਕਿਸੇ ਪ੍ਰੈਸ ਵਾਲੇ ਨੇ
ਜਾਂ ਕਿਸੇ ਬੰਦੇ ਨੇ ਸੁਣਵਾਈ ਨਹੀਂ ਕੀਤੀ। ਉਲਟਾ ਸਾਡੇ ਘਰ ਮੂਹਰੇ ਇੱਟਾਂ ਰੋੜੇ ਇਕੱਠੇ ਕਰਕੇ ਜਨਾਨੀਆਂ ਬੈਠ ਗਈਆਂ ਔਰ ਬੜੀ ਮੁਸ਼ਕਲ ਨਾਲ ਕਾਬਲ ਐਸਐਚਓ ਤੇ ਕਾਬਲ ਮੁਨਸ਼ੀ ਬੇਗਵਾਲ ਨੇ ਬੜੀ ਦਲੇਰੀ ਨਾਲ ਮੇਰੀ ਗੱਡੀ ਬਚਾ ਕੇ ਸਰਪੰਚ ਦੇ ਘਰ ਖੜੀ ਕੀਤੀ। ਇਹਨਾਂ ਜਿਹੜਾ ਮੈਂਬਰ ਕਿੰਨੀ ਪੰਚਾਇਤ ਫਸਲ ਉਹਦਾ ਤੁਹਾਨੂੰ ਕਿੰਨੀ ਕੁ ਜਾਣਕਾਰੀ ਹੈ, ਕਿੰਨੀ ਫਸਲ ਸੜੀ ਹੈ ਤੱਕ? ਜੋ ਮੈਂ ਇਹਨਾਂ ਲੋਕਾਂ ਦੇ ਨੁਮਾਇੰਦਿਆਂ ਤੋਂ ਜਾਂ ਮੈਂਬਰ ਪੰਚਾਇਤ ਜਿਹੜੇ ਪੁਰਾਣੇ ਆ ਉਹਨਾਂ ਕੋਲੋਂ ਪੁੱਛਿਆ ਗਿਆ, ਉਹਨਾਂ ਨੇ ਮੈਨੂੰ ਆਹ ਚੀਜ਼ ਲਿਖਾਈ ਆ। ਕਿੰਨੀ ਟੋਟਲ ਦੱਸ ਦਿਓ ਨਾ, ਟੋਟਲ ਮੈਂ ਟੋਟਲ ਤੁਹਾਨੂੰ ਦੱਸਣਾ, ਇੱਕ ਮਿੰਟ ਜੀ। ਡਾਕਟਰ ਦਾ ਦੇ ਸ਼ਾਰਟਕਟ ਹੀ ਮੋਲੀ ਰੁਕ ਜਾ ਯਾਰ, ਇੰਟਰਵਿਊ ਲੈ ਲੈਂਦੇ ਯਾਰ, ਤੂੰ ਇੱਧਰ ਆ ਜਾ। 4 3 7 4 11 ਤੇ 1 12 12 ਕਿੱਲੇ ਟੋਟਲ 12 ਕਿੱਲੇ ਸੜੀ ਹੈ। ਸੜੀ ਹੈ। ਇੱਕ ਅੰਕਲ ਹੁਣੀ ਇੱਥੇ ਹੀ ਖੜੇ ਸੀ, ਉਹ ਤਾਂ ਕਹਿ ਰਹੇ ਮੇਰੇ ਕੱਲਿਆਂ ਦੇ 6 ਖੇਤ ਖੜੀ ਫਸਲ ਸੜੀ ਆ। ਆਹ ਦੇਖੋ ਜੀ, ਜੋ ਚੀਜ਼ ਹੈ ਨਾ, ਜਿਹੜਾ ਅੰਕਲ ਕਹਿ ਰਿਹਾ ਸੀ ਨਾ ਕਿ ਮੇਰੇ ਉਹਨੇ ਪਹਿਲਾਂ ਦੱਸਿਆ 13 ਕਿੱਲੇ ਸੜੇ ਆ, ਉਹਨਾਂ ਦੇ 4 ਕਿੱਲੇ ਆ ਜੀ। ਉਹਨਾਂ ਲਿਖਾਏ ਵੀ 4 ਹੀ ਆ। ਅੱਛਾ, ਉਹਨਾਂ ਝੂਠ ਨਹੀਂ ਬੋਲਣਾ। ਦੇਖ ਬਈ ਜੀ, ਚੁੱਪ ਕਰੋ ਜੀ, ਸਾਡੀ ਮੈਂ ਇਹਨੂੰ ਇੰਟਰਵਿਊ ਦੇ ਰਿਹਾ। ਹਾਂਜੀ ਇੱਕ ਮਿੰਟ ਇਹਨਾਂ ਦੀ ਗੱਲ ਹੀ ਆਪਾਂ ਤੁਹਾਡੇ ਨਾਲ ਵੀ ਕਰਾਂਗੇ ਸਾਰੀ ਉਹਨਾਂ ਦੀ ਵੀ ਗੱਲ ਠੀਕ ਹੈ, ਠੀਕ ਹੈ। ਜਿਹੜਾ ਮੈਂਬਰ ਪੰਚਾਇਤ ਸੁੱਖਾ ਵਾ ਉਹਨੇ ਮੇਰੀ ਪੱਗ ਉਤਾਰੀ ਆ। ਮੈਂ ਐਸਸੀਪੀਸੀ ਦੇ ਜਥੇਦਾਰ ਨੂੰ ਕਹਿਣਾ ਵਾ ਕਿ ਅਸੀਂ ਇਸ ਚੀਜ਼ ਦਾ ਇਨਸਾਫ ਪੰਜਾਬ ਲੈਵਲ ਤੇ ਲੈਣਾ ਕਿ ਪੰਚਾਇਤ ਮੈਂਬਰ ਨੇ ਇੱਕ ਕਿਸਾਨ ਯੂਨੀਅਨ ਦੇ ਚੇਅਰਮੈਨ ਦੀ ਪੱਗ ਉਤਾਰੀ ਗਈ, ਜਦੋਂ ਕਿ ਉਹ ਬੰਦੇ ਨੇ ਸਾਰੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਟਰੈਕਟਰ ਸੜਨ ਤੱਕ ਦੀ, ਜਿਸ ਬੰਦੇ ਦਾ ਟਰੈਕਟਰ ਵੀ ਸੜਿਆ ਉਸ ਬੰਦੇ ਨਾਲ ਵੀ ਸਾਡੀ ਹਮਦਰਦੀ ਆ ਕਿ ਭਾਈ ਜਿੰਨਾ ਵੀ ਤੇਰਾ ਨੁਕਸਾਨ ਹੋਇਆ, ਨੁਕਸਾਨ ਭਰਨ ਨੂੰ ਵੀ ਤਿਆਰ ਹੈ। ਜੇ ਤੂੰ ਟਰੈਕਟਰ ਆਪਣਾ ਨਹੀਂ ਲੈਣਾ, ਅਸੀਂ ਤੇਰੇ ਟਰੈਕਟਰ ਦਾ ਪੂਰਾ ਮੁਆਵਜ਼ਾ ਦੇਣ ਨੂੰ ਤਿਆਰ। ਅੱਛਾ, ਮੈਨੂੰ ਇਹ ਗੱਲ ਨਹੀਂ ਸਮਝ ਆਈ, ਤੁਸੀਂ ਅੰਕਲ ਕਹਿ ਰਹੇ ਹੋ ਵੀ ਸਾਡੇ ਕੀਤਿਆਂ ਨਹੀਂ ਹੋਇਆ, ਇੱਥੋਂ ਸਰਕਟ ਹੋਇਆ, ਪਰ ਦੂਜੇ ਪਾਸੇ ਤੁਸੀਂ ਇਹ ਵੀ ਕਹਿ ਰਹੇ ਹੋ ਵੀ ਮੈਂ ਭਰਪਾਈ ਕਰਾਂਗਾ। ਜਦੋਂ ਪਿੰਡ ਨੇ ਕਿਹਾ, ਸੁਣੋ ਗੱਲ, ਜਿਹੜੀ ਗੱਲ ਹੈ ਕਿ ਮੈਂ ਇੱਕ ਕਿਸਾਨ ਹੋਣ ਦੇ ਨਾਤੇ ਬੱਚਿਆਂ ਨੇ ਪਟਾਕੇ ਚਲਾਏ, ਜੇ ਸਾਡੇ ਪਟਾਕੇ ਦੀ ਇੱਥੇ ਤੱਕ ਚੰਗਿਆੜੀ ਆਈ ਆ ਤੇ ਉਹਦੀ ਰਿਸਪੌਂਸਿਬਿਲਟੀ ਸਾਡੀ ਬਣਦੀ ਆ। ਤੁਸੀਂ ਲੈਣੇ ਹੋ ਰਿਸਪੌਂਸਿਬਿਲਟੀ ਲੈਣੇ ਜੀ, ਅਸੀਂ ਰਿਸਪੌਂਸਿਬਿਲਟੀ ਲੈਣ ਦੇ, ਜੇ ਅਸੀਂ ਪੇਮੈਂਟ ਕਰਨ ਨੂੰ ਤਿਆਰ ਆ ਤੇ ਅਸੀਂ ਰਿਸਪੌਂਸਿਬਿਲਟੀ ਨਹੀਂ ਲੈ ਰਹੇ। ਇੱਕ ਸਹਿਮਤੀ ਕਦੋਂ ਬਣੀ ਹੈ ਜਿਹੜੀ ਤੁਸੀਂ ਦੱਸ ਰਹੇ ਹੋ ਵੀ ਅਸੀਂ ਪੇਮੈਂਟ ਕਰਨ ਨੂੰ? ਜਿਸ ਦਿਨ ਅੱਗ ਲੱਗੀ ਉਸੇ ਦਿਨ ਸਾਡੇ ਘਰ ਵਿੱਚ ਇੱਕ ਮਾਤਮ ਜਿਹਾ ਮਾਹੌਲ ਸੀ। ਮੈਂ ਪੁਲਿਸ ਨਾਲ ਥਾਣੇ ਚਲਾ ਗਿਆ। ਉਹ ਮੁੰਡੇ ਨੂੰ ਪਤਾ ਜਿਹੜਾ ਤੁਹਾਡਾ ਪੱਕਾ ਹੋਇਆ ਬਾਹਰ, ਉਸ ਨੂੰ ਇਹ ਗੱਲ ਪਤਾ ਲੱਗੀ ਭਾਣਾ ਵਾਪਰ ਗਿਆ? ਕੁਛ ਨਹੀਂ ਪਤਾ ਜੀ, ਉਹਨੂੰ ਕੁਛ ਨਹੀਂ ਸੀ ਪਤਾ। ਮੈਂ ਥਾਣੇ ਚਲਾ ਗਿਆ। ਇਹ ਲੋਕਾਂ ਨੇ ਪਰਿਵਾਰ ਨੂੰ ਮਰਨ ਤੱਕ ਦੀ ਨੌਬਤ ਕਾਇਮ ਕਰ ਦਿੱਤੀ। ਸਰਪੰਚ ਨੇ ਇਸ ਨੂੰ ਸਾਂਭਣ ਖਾਤਰ ਇਹਨਾਂ ਲੋਕਾਂ ਨੂੰ ਦਿਲਾਸਾ ਦਿੱਤਾ ਵੀ ਭਾਈ ਉਸ ਕੋਲੋਂ ਆਪਾਂ ਚੈੱਕ ਲੈ ਲਏ ਆ। ਉਹ ਲੇਡੀ ਮਰਨ ਤੱਕ ਸੀਗੀ, ਜਿਹੜੀ ਮੇਰੀ ਸਾਲੇਹਾਰ ਹੈ, ਉਹਨਾਂ ਕੋਲੋਂ ਇਹਨਾਂ ਨੇ ਬਲੈਂਕ ਚੈੱਕ ਉਦੋਂ ਹੀ ਲੈ ਲਏ ਸੀਗੇ ਕਿ ਅਸੀਂ ਇਹਨਾਂ ਦੀ ਭਰਪਾਈ ਤੁਹਾਡੇ ਖਾਤੇ ਚੋਂ ਕਰਨੀ ਹੈ ਜੀ। ਅੱਛਾ, ਠੀਕ ਹੈ, ਠੀਕ ਹੈ। ਤੁਸੀਂ ਕੀ ਕਹਿਣਾ ਚਾਹੁੰਦੇ? ਤੁਸੀਂ ਬੋਲ ਰਹੇ ਸੀ। ਉਹ ਇਹੋ ਹੀ ਹੈ, ਬੰਦ ਕਰੋ, ਕੀ ਪਖੰਡ ਫੜੇ ਆ ਯਾਰ। ਦੀਵਾਲੀ ਦੇ ਵਜਾ ਲਓ, ਦੁਸਹਿਰੇ ਦੇ ਵਜਾ ਲਓ, ਗੁਰਪੁਰਬ ਦੇ ਵਜਾ ਲਓ ਪਟਾਕੇ ਆ। ਕੀ ਇਹਨਾਂ ਨੇ ਭੇਡ ਚਾਲ ਆ, ਇਹ ਬੰਦ ਹੋਣਾ ਚਾਹੀਦਾ ਕੰਮ। ਕੀ ਰਿਸ਼ਤੇਦਾਰੀ ਹੈ ਜਿਨ੍ਹਾਂ ਦੇ ਵੱਲੋਂ ਪਰੋਣਾ? ਅੱਛਾ, ਠੀਕ ਹੈ, ਧੰਨਵਾਦ। ਠੀਕ ਹੈ, ਧੰਨਵਾਦ। ਅੱਛਾ, ਤੁਸੀਂ ਕੀ ਕਹਿੰਦੇ ਹੋ ਜਨਾਬ? ਤੁਹਾਡੀ ਵੀ ਫਸਲ ਸੜੀ। ਇੱਧਰ ਆ ਜਾਓ, ਇੱਧਰ ਆ ਜਾਓ। ਤੇ ਆਪਾਂ ਸਾਰੀ ਗੱਲਬਾਤ ਉਹਨਾਂ ਦੀ ਸੁਣੀ। ਉਹ ਕਹਿੰਦੇ ਵੀ ਸਾਡਾ ਨਹੀਂ ਹੋਇਆ ਪਰ ਅਸੀਂ ਭਰਨ ਨੂੰ ਤਿਆਰ ਹਾਂ। ਤੁਸੀਂ ਇਸ ਤੇ ਕੀ ਕਹਿੰਦੇ ਹੋ? ਆਪਾਂ ਅਸੀਂ ਇਹ ਨਹੀਂ ਚਾਹੁੰਦੇ ਵੀ ਤੁਹਾਡੇ ਪਿੰਡ 'ਚ ਇੱਕ ਦੋ ਫਾੜ ਕੋਈ ਸਥਿਤੀ ਹੋਵੇ। ਆਪਾਂ ਪਿਆਰ ਨਾਲ ਗੱਲ ਜਿਹੜੀ ਨਿਬੜ ਜਦੋਂ ਉਹ ਐਗਰੀ ਕਰ ਗਏ ਨੇ, ਬਾਅਦ ਚ ਥਾਣੇ ਚੱਲੇ ਆ। ਇਸ ਬੰਦੇ ਨੂੰ ਪੁਲਿਸ ਫੜ ਕੇ ਲੈ ਗਈ ਸੀ, ਆਪ ਨਹੀਂ ਸੀ ਗਿਆ ਨਾਲ, ਇਹਨੂੰ ਫੜ ਕੇ ਲੈ ਗਈ ਸੀ ਥਾਣੇ, ਆਪਾਂ ਛੁਡਾ ਕੇ ਲਿਆਏ ਆ। ਅੱਛਾ, ਇਸ ਬੰਦੇ ਨੂੰ ਝੂਠਾ ਸਿਰੇ ਦਾ ਝੂਠਾ ਬੰਦਾ, ਇਹਨੂੰ ਆਪਾਂ ਛੁਡਾ ਕੇ ਆਪ ਲਿਆਏ ਆ। ਸਰਪੰਚ ਗਿਆ ਸੀ, ਛੁਡਾ ਕੇ ਲਿਆਇਆ। ਜਦੋਂ ਘਰਦਿਆਂ ਨੇ ਸਹਿਮਤੀ ਦੇ ਦਿੱਤੀ ਵੀ ਸਾਡੇ ਕੋਲ ਗਲਤੀ ਹੋ ਗਈ ਆ, ਉਹ ਲਿਖਿਆ ਪਿਆ, ਉਹਨਾਂ ਨੇ ਸਾਈਨ ਕੀਤੇ ਨੇ। ਪਰਿਵਾਰ ਦੇ ਜੀਆਂ ਨੇ ਸਾਈਨ ਕੀਤੇ ਨੇ, ਪਰਿਵਾਰ ਦੇ ਜੀਆਂ ਨੇ ਸਾਈਨ ਕੀਤੇ ਨੇ ਤਾਂ ਸਹਿਮਤੀ ਬਣੀ ਹੈ। ਜਦੋਂ ਸਹਿਮਤੀ ਬਣ ਗਈ ਹੈ ਪਰਿਵਾਰ ਦੀ, ਪਰਿਵਾਰ ਨੇ ਕਰ ਲਿਆ ਸਾਰਾ ਵੀ ਅਸੀਂ ਸਾਡੇ ਕੋਲ, ਜੇ ਸਾਡੇ ਬੱਚੇ ਕੋਲ ਗਲਤੀ ਹੋ ਗਈ ਤੇ ਅਸੀਂ ਭਰਪਾਈ ਕਰ ਰਹੇ ਹਾਂ। ਜਦੋਂ ਇੱਕ ਲਿਖਤ ਹੋ ਗਈ ਸਾਰੀ, ਉਸ ਤੋਂ ਬਾਅਦ ਕੋਈ ਕਿਸੇ ਨੇ ਐਕਸ਼ਨ ਨਹੀਂ ਲਿਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ। ਜਾਂ ਕਿਸੇ ਨੇ ਕੋਈ ਪਰਿਵਾਰ ਨੂੰ ਕੋਈ ਬੋਲੀ ਮਾਰੀ ਹੋਵੇ ਜਾਂ ਕੋਈ ਪਰਿਵਾਰ ਨਾਲ ਉੱਚੀ ਉਸ ਤੋਂ ਬਾਅਦ ਗੱਲ ਕੀਤੀ ਹੋਵੇ, ਉਹ ਤੋਂ ਪਹਿਲੇ ਜੋ ਕੁਝ ਹੋਇਆ ਉਹ ਗਰਮ ਜੋਸ਼ੀ ਚ ਹੋਇਆ, ਜੋ ਕਿ ਨੁਕਸਾਨ ਬਹੁਤ ਸੀ। ਬਿਲਕੁਲ ਬਿਲਕੁਲ ਨਹੀਂ ਜਰ ਹੁੰਦਾ ਨੁਕਸਾਨ ਇਹ ਤੇ ਜੇ ਸੁਣੋ, ਪੰਜਾਬ ਪੁਲਿਸ ਚ ਰਹੇ ਆ, ਰਿਟਾਇਰਮੈਂਟ ਆ ਪੰਜਾਬ ਪੁਲਿਸ ਚ। ਫੈਕਟਰੀਆਂ ਨੂੰ ਅੱਗ ਲੱਗ ਜਾਂਦੀ, ਸੀਤਲ ਵਰਗੀਆਂ ਨੂੰ ਆ ਫੈਕਟਰੀਆਂ ਲੱਗ ਜਾਂਦੀ ਆ। ਇਹ ਥੋੜਾ ਭਾਜੀ ਇੱਥੇ ਆ ਕੇ ਇੱਕ ਬੋਲਣ ਦੇ ਬਾਹਰੋਂ ਅੱਗ ਲਾ ਦੋ, ਨਹੀਂ ਬਾਹਰ ਆਂਦਾ ਜੇ
ਘਰ ਨੂੰ ਚਲੋ ਲੱਗ ਜਾਂਦੀ ਲੱਤਾਂ ਦਾ ਬਾਹਰ ਇੱਕ ਦਾਤਰੀ ਫੜ ਕੇ ਹੱਥ 'ਚ ਵੜ ਕੇ ਸਿੱਧੀ ਉਹ ਭੈਣ ਸਾਡੀ ਦੇ ਸਿਰ 'ਚ ਮਾਰੀ ਉਹ ਮੁੰਡੇ ਕਹਿੰਦਾ ਮੁੰਡੇ ਕੱਢੋ ਬਾਹਰ ਇਹਨੂੰ ਭਾਜੀ ਹਲਾ ਕੇ ਸਾਈਡ ਤੇ ਹੋਇਆ ਕਹਿੰਦਾ ਨਹੀਂ ਮੈਂ ਮੁੰਡੇ ਬੱਚੇ ਮਾਰ ਕੇ ਜਾਣੇ ਨੇ ਇਹਨੂੰ ਪਰੋਣੇ ਮੈਂ ਤੂੰ ਅੰਦਰ ਵੜ ਜਾ ਤੇਰੀ ਆ ਪੁੱਛੋ ਗੱਲ ਉਹ ਪਰੋਣੇ ਸਾਡੇ ਨੂੰ ਮੈਂ ਉਹ ਕਰ ਲਈ ਜੀ ਉਹਨਾਂ ਨੇ ਪੂਰੀ ਗੱਲ ਸਾਰੀ ਦੱਸ ਸਾਡੀ ਦਿੱਤੀ ਗੱਲ ਇਹੀ ਬੱਚਿਆਂ ਤੱਕ ਭਾਜੀ ਜਿਹੜੀ ਗੱਲ ਹੈ ਬਾਕੀ ਸਾਡੀ ਕੋਈ ਨਹੀਂ ਹੈਗੀ ਸਮਝ ਗਿਆ ਹਾਂ ਸਮਝ ਗੱਲ ਇਹ ਠੀਕ ਹੈ ਹੁਣ ਜਿੰਨੀ ਤੂੰ ਕਰਨੀ ਕਰ ਲੈ ਬਾਅਦ ਚ ਬੱਚੇ ਕਰਨ ਵਾਸਤੇ ਮਾਰੇਂਗਾ ਤੂੰ ਪਹਿਲਾਂ ਇਹਦਾ ਜਿੰਨੇ ਤੂੰ ਭਰਵਾਈ ਤੇ ਜੇ ਦੁਕਾਨ ਦੇ ਮੈਂ ਤੁਹਾਡੀ ਭਰਵਾਈ ਭਰਾ ਦੇਣਾ ਭਾਜੀ ਜਨਾਬ ਨਾਲੇ ਜੇ ਅਕਸਰ ਕੀ ਮੈਂ ਤੁਹਾਡੀ ਭਰਵਾਈ ਹੋਏਗੀ ਤੁਸੀਂ ਨਾ ਇੱਥੇ ਆਓ ਨਾ ਬੜੋ ਨਾ ਕਰੋ ਚੁੱਪ ਕਰ ਜਾਓ 1.5 ਘੰਟੇ ਮੈਂ ਢਾਲ ਡੱਕ ਬਣ ਕੇ ਖੜਾ ਰਿਹਾ 2 ਪਿੰਡ ਦਾ ਲੋਕ ਸੀ ਅੱਛਾ ਜੀ 50 ਬੰਦੇ ਦੇ ਜਿਆਦਾ ਦੇ ਸੀ ਜਿੰਨੇ ਵੀ ਟਰੈਕਟਰ ਵਾਲੇ 40 ਬੰਦੇ ਸਾਰੇ ਉਹ ਸੀ ਤੁਹਾਡੇ ਸਾਰਿਆਂ ਦੀ ਸਹਿਮਤੀ ਹੋ ਗਈ ਹੈ ਬਾਈ ਹਾਂ ਹੋ ਗਈ ਭਾਜੀ ਹੋ ਬਸ ਗਈ ਠੀਕ ਹੈ ਭਰਵਾਈ ਕਰਤੀ ਸਿੱਧੀ ਗੱਲ ਹੈ ਠੀਕ ਹੈ ਹੁਣ ਤੁਸੀਂ ਕੀ ਕਹਿੰਦੇ ਫਿਰ ਹੋ ਜਦੋਂ ਇਹ ਪੰਚਾਇਤ ਬੈਠੀ ਹੈ ਪਹਿਲੇ ਥਾਣੇ ਚੱਲੇ ਸੀ ਫਿਰ ਆਪਾਂ ਸਲਾਹ ਕੀਤੀ ਸਾਰਿਆਂ ਪਤਵੰਤੇ ਸੱਜਣਾਂ ਨੇ ਭਾਈ ਘਰ ਜਾ ਕੇ ਗੱਲ ਕੀਤੀ ਜਾਵੇ ਇਹਨਾਂ ਦੇ ਘਰ ਜਾ ਕੇ ਫਿਰ ਅਨੁਮਾਨ ਲਗਾਇਆ ਗਿਆ ਕਿੰਨਾ ਕੁ ਨੁਕਸਾਨ ਹੋਇਆ ਕਰੀਬ 70000 ਰੁਪਏ ਦਾ ਨੁਕਸਾਨ ਸੀ 1 ਕਿੱਲੇ ਦਾ 1 ਕਿੱਲੇ ਦਾ ਫਸਲ ਇਹ ਇਲਾਕੇ 'ਚ ਫਸਲ ਬਹੁਤ ਜ਼ਿਆਦਾ ਹੁੰਦੀ ਠੀਕ ਹੈ ਇਹਨਾਂ ਦੀ ਸਹਿਮਤੀ ਨਾਲ ਫਿਰ ਪੰਚਾਇਤ ਨੇ ਆਪੇ ਕਿਹਾ ਵੀ 70 ਜ਼ਿਆਦਾ 60000 ਰੱਖੋ ਫਿਰ ਜਿਹਦੀ ਘਰ ਵਾਲਾ ਪੱਕਾ ਹੋਇਆ ਉਹਨੇ ਹੱਥ ਜੋੜ ਕੇ ਕਿਹਾ ਸਾਨੂੰ ਰਿਆਇਤ ਕੀਤੀ ਜਾਵੇ ਉਹ ਪਰਿਵਾਰ ਦੀ ਸਹਿਮਤੀ ਨਾਲ 50000 ਰੁਪਇਆ ਕਿੱਲੇ ਦਾ ਹਿਸਾਬ ਨਾਲ ਮੁਕਾ ਲਿਆ ਗਿਆ ਉਹਦੀ ਸਾਰੀ ਸਲਾਹ ਹੋ ਗਈ ਆ ਲਿਖਤ ਹੋ ਗਈ ਆ ਵੀ ਅਸੀਂ ਹਫਤੇ ਤੱਕ ਪੈਸੇ ਦੇ ਦਿਆਂਗੇ ਸਾਡੇ ਕੋਲ ਗਲਤੀ ਉਹਨਾਂ ਨੇ ਐਗਰੀ ਕੀਤੀ ਆ ਹੁਣ ਆਪਾਂ ਜਿੱਦਾਂ ਮਰਜ਼ੀ ਕਰੀ ਜਾਈਏ ਬਾਹਰੋਂ ਆ ਕੇ ਬਈ ਅੱਗ ਉਹ ਦੇਖ ਲਓ ਟ੍ਰਾਂਸਫਰ ਕੋਲ ਚੰਗਿਆੜੀ ਡਿੱਗੀ ਹੈ ਤੇ ਉੱਥੇ ਕਿਉਂ ਨਹੀਂ ਸੜਿਆ ਸਭ ਕੁਝ ਹਰਾ ਬਿਲਕੁਲ ਤੁਸੀਂ ਦਿਖਾ ਸਕਦੇ ਹੋ ਫੋਟੋ ਮੈਂ ਦਿਖਾਓ ਜਰਾ ਭਈ ਉਹ ਬਿਲਕੁਲ ਹਰਾ ਹੈ ਜੇ ਚੰਗਿਆੜੀ ਡਿੱਗੀ ਆ ਤੇ ਫਿਰ ਸੜਿਆ ਕਿਉਂ ਨਹੀਂ ਉਹ ਕਿਉਂ ਨਹੀਂ ਸੜਿਆ ਕਣਕ ਸੜੀ ਆ ਤੇ ਉੱਥੇ ਸੇਕ ਵੀ ਨਹੀਂ ਲੱਗਾ ਇਹ ਸਭ ਝੂਠ ਫਰਾੜ ਏ ਪਰਿਵਾਰ ਜਦ ਸਹਿਮਤ ਹੋ ਗਿਆ ਪੰਚਾਇਤ ਸਹਿਮਤ ਤੇ ਨਗਰ ਵਾਲੇ ਪਤਵੰਤੇ ਸੱਜਣਾ ਜੋ ਫੈਸਲਾ ਕੀਤਾ ਦੋਨਾਂ ਧਿਰਾਂ ਨੇ ਐਗਰੀ ਕਰ ਲਿਆ ਜਦੋਂ ਐਗਰੀ ਹੋ ਗਿਆ ਆਪਾਂ ਸਭ ਐਗਰੀਆਂ ਦੇ ਵਿੱਚ ਕੋਈ ਬੋਲਣ ਵਾਲੀ ਗੱਲ ਨਹੀਂ ਬਿਲਕੁਲ ਧੰਨਵਾਦ ਜੀ ਧੰਨਵਾਦ ਸੋ ਇਹ ਤੁਹਾਡੇ ਮੁਤਾਬਿਕ ਉਹ ਤਾਂ ਕਹਿ ਰਹੇ 12 ਕਿੱਲੇ ਸੜੇ ਸੱਚ ਤੁਹਾਡੇ ਮੁਤਾਬਿਕ ਸਾਰੇ ਪਿੰਡ ਦੇ ਜੋ ਲਿਖ ਕੇ ਦਿੱਤਾ ਗਿਆ ਵਾ ਉਹ 16 ਕਿੱਲੇ ਆ ਇਹ 12 ਕਹਿ ਰਹੇ ਆ ਪਰ ਉਹ 12 ਕਹਿੰਦੇ ਨੇ ਆਪਣੀ ਮਰਜ਼ੀ ਨਾਲ ਕਹੀ ਜਾਂਦੇ ਨੇ ਫਿਰ ਵੀ ਆਪਾਂ ਇਹ ਸਲਾਹ ਕੀਤੀ ਆ ਕਿ ਜਦੋਂ ਭਰਪਾਈ ਹੁੰਦੀ ਆ ਜੇ ਕੋਈ ਕਿਸਾਨ ਆਪਣੀ ਮਰਜ਼ੀ ਨਾਲ ਕੁਝ ਛੱਡਣਾ ਚਾਹੁੰਦਾ ਪੈਸੇ ਤੇ ਉਹ ਪਰਿਵਾਰ ਦੀ ਮਦਦ ਕਰ ਸਕਦਾ ਠੀਕ ਹੈ ਜੀ ਹੈਨਾ ਧੰਨਵਾਦ ਆਪਾਂ ਇਹ ਵੀ ਕਹਿੰਦੇ ਕਿ ਜੇ ਬਾਹਰ ਮੁੰਡੇ ਐਨਆਰਆਈ ਵਗੈਰਾ ਹੈਗੇ ਨੇ ਨੁਕਸਾਨ ਤਾਂ ਸਭ ਦਾ ਹੀ ਹੋਇਆ ਬਿਲਕੁਲ ਤੇ ਉਹ ਪਰਿਵਾਰ ਦੀ ਮਦਦ ਕਰ ਸਕਦੇ ਨੇ ਕਿਸੇ ਨੂੰ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਜੋ ਬਾਹਰ ਬਥੇਰੇ ਬੱਚੇ ਪਏ ਨੇ ਰਿਸ਼ਤੇਦਾਰ ਨੇ ਜਿਹੜੇ ਰਿਸ਼ਤੇਦਾਰਾਂ ਨੂੰ ਬਹੁਤ ਦੁੱਖ ਹੈ ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਨੁਕਸਾਨ ਹੋਇਆ ਤੇ ਰਿਸ਼ਤੇਦਾਰ ਮਦਦ ਕਰਕੇ ਉਹਨਾਂ ਦੀ ਭਰਪਾਈ ਵਿੱਚ ਹਿੱਸਾ ਪਾਉਣ ਤਾਂ ਕਿ ਉਹਨਾਂ ਨੂੰ ਸੌਖਾ ਹੋ ਜੇ ਬਿਲਕੁਲ ਠੀਕ ਹੈ ਜੀ ਧੰਨਵਾਦ ਧੰਨਵਾਦ ਸੋ ਇਹ ਸਾਰੀ ਗੱਲਬਾਤ ਹੈ ਅਸੀਂ ਲੰਮੇ ਪਿੰਡ ਇਹ ਕਪੂਰਥਲਾ ਜ਼ਿਲ੍ਹਾ ਜੀ ਡਿਸਟ੍ਰਿਕਟ ਕਪੂਰਥਲਾ ਤੇ ਹਲਕੇ ਭਲੱਥ ਦੇ ਵਿੱਚ ਖੜੇ ਆ